ਆਪਣਾ ਦੇਖ ਰਹੇ ਹਾਂ ਹੁਣ ਜਿੱਦਾਂ PG&E ਵਾਲੇ ਆ ਜਿਹੜੇ ਬਿਜਲੀ ਪ੍ਰੋਵਾਈਡ ਕਰਦੇ ਆ, ਉਹ ਲਗਾਤਾਰ ਜਿਹੜੀਆਂ ਕੀਮਤਾਂ ਆ ਉਹਦੀਆਂ ਵਧਾ ਰਹੇ ਆ। ਆਪਾਂ ਦੇਖ ਰਹੇ ਹਾਂ ਵੀ ਆਪਾਂ ਹੁਣ ਜਿਹੜੀ ਫਰੈਜ਼ਨੋ ਕਾਉਂਟੀ ਦੀ ਗੱਲ ਕਰ ਲਈਏ, ਪਿਛਲੇ ਸਾਲ ਵਧਾਈ, ਇਸ ਸਾਲ ਫਿਰ ਇਹਨਾਂ ਨੇ ਕਿੰਨੇ % ਜਿਹੜੀ ਆ ਉਹ ਇਨਕਰੀਜ਼ ਕਰ ਦੇਣਾ ਹੈਗਾ ਆ। ਕੀ ਇਹ ਵਾਇਬਲ ਵੀ ਜਿਹੜਾ ਆ ਇਲੈਕਟ੍ਰਿਸਿਟੀ ਵਾਲੀ ਜਿਹੜੀ ਚੀਜ਼ ਉਹ ਹੋ ਪਾਊਗੀ? ਕੀ ਇਹ ਇੰਨੀ ਕੁ ਇਕਨੋਮਿਕਲ ਇਨਫ ਜਿਹੜੀ ਉਹ ਰਹੂਗੀ ਲੋਕਾਂ ਦੇ ਲਈ ਵੀ ਉਹ ਡਰਾਈਵ ਵੀ ਜਿਹੜੇ ਉਹ ਕਰ ਸਕਣਗੇ? ਮੇਰਾ ਉਹੀ ਕੁਐਸਚਨ ਇੱਥੇ ਹੈਗਾ ਆ, ਕਾਫੀ ਜਣਿਆਂ ਨੂੰ ਹੈਗਾ ਕਿ ਕਦੋਂ ਤੱਕ ਜਿਹੜਾ ਆ ਇਹ ਹੋ ਸਕਦਾ ਹੈ ਕਿ ਇਹ ਜਿਹੜੀ ਐਨਰਜੀ ਹੈਗੀ ਆ, ਕਿਉਂਕਿ ਇੰਨੀ ਐਕਸਪੈਂਸਿਵ ਹੁੰਦੀ ਜਾ ਰਹੀ ਆ ਜਾਂ ਚੀਜ਼ਾਂ ਇੰਨੀਆਂ ਐਕਸਪੈਂਸਿਵ ਹੁੰਦੀਆਂ ਜਾ ਰਹੀਆਂ, ਤੇ ਕੀ ਇਹ ਵਰਥ ਇਟ ਹੈਗਾ ਕਿ ਅਸੀਂ ਇਹਨੂੰ ਯੂਜ਼ ਕਰ ਸਕੀਏ ਜਾਂ ਇਹਦੇ ਉੱਤੇ ਜਾ ਸਕੀਏ, ਜਾਂ ਅਸੀਂ ਐਨਰਜੀ ਨੂੰ, ਇਲੈਕਟ੍ਰਿਕ ਨੂੰ ਇੰਨਾ ਅਸੀਂ ਚੀਪ ਕਰ ਸਕਦੇ। ਚੀਪ ਕਰਨੀ ਜਾਂਦੇ, ਜਿੱਦਾਂ ਤੁਸੀਂ ਹੁਣੇ ਗੱਲ ਕੀਤੀ ਕਿ ਮਹਿੰਗੇ ਤੋਂ ਮਹਿੰਗਾ ਹੋ ਰਿਹਾ ਹੈ ਨਾ, ਠੀਕ ਹੈ, ਇਲੈਕਟ੍ਰਿਕ ਮਹਿੰਗੀ ਹੋ ਰਹੀ ਹੈ, ਤੇ ਸੋ ਡਿਪੈਂਡ ਕਰਦਾ ਕਿ ਜੇ ਇੱਦਾਂ ਇਲੈਕਟ੍ਰਿਕ ਮਹਿੰਗੀ ਹੁੰਦੀ ਰਹਿੰਦੀ ਆ ਤੇ ਫਿਰ ਕੀ ਇਹ ਮਤਲਬ ਕਿ ਕਰਨਯੋਗ ਹੈਗਾ ਜਾਂ ਇੰਨਾ ਪੈਸਾ ਸਪੈਂਡ ਕਰਨਯੋਗ ਹੈਗਾ। ਇੱਕ ਹਾਸੇ ਵਾਲੀ ਗੱਲ ਹੈਗੀ ਆ ਕਿ ਇਲੈਕਟ੍ਰਿਕ ਟਰੱਕ ਦਾ ਇੱਥੇ ਨੁਮਾਇਸ਼ ਹੈਗੀ ਆ, ਪਰ ਅੱਜ ਸਾਡੇ ਟੈਸਲਾ ਵਾਲੇ ਸਿਰਫ ਆਪਣੀ ਇਲੈਕਟ੍ਰਿਕ ਕਾਰ ਲੈ ਕੇ ਪਹੁੰਚੇ ਆ, ਸੋ ਦੇਖਦੇ ਉਹਨਾਂ ਦਾ ਟਰੱਕ ਨਹੀਂ ਆਇਆ ਅੱਜ, ਉਹਨਾਂ ਦਾ ਟਰੱਕ ਲੱਗਦਾ ਬਣਨੋਂ ਰਹਿ ਗਿਆ ਜੀ। ਤੇ ਉਹ ਪਿਛਲੇ ਦਿਨਾਂ 'ਚ ਆਪਾਂ ਕਈ ਵੀਡੀਓਜ਼ ਵੀ ਦੇਖੀਆਂ ਕਿ ਈਵਨ ਟੈਸਲਾ ਦੇ ਜਿਹੜੇ ਚਾਰਜਰ ਸਟੇਸ਼ਨ ਆ ਉਹ ਬੜੇ ਘੱਟ ਆ, ਇੰਨੇ ਨਹੀਂ ਹੈਗੇ ਉੱਥੇ। ਆਮ ਕਾਰਾਂ ਜਿਹੜੀ ਜਦੋਂ ਚਾਰਜ ਕਰਨ ਜਾਂਦੇ ਆ ਕਹਿੰਦੇ 25-25 30-30 ਮਿੰਟ ਦਾ ਵੇਟਿੰਗ ਪੀਰੀਅਡ ਆ, ਲੜਾਈਆਂ ਵੀ ਹੋ ਰਹੀਆਂ ਵੀ ਸਾਡੇ ਕੋਲ ਸਮਾਂ ਨਹੀਂ ਹੈਗਾ। ਸੋ ਜਦੋਂ ਸਾਰਾ ਕੁਝ ਇਲੈਕਟ੍ਰਿਕ ਹੋ ਗਿਆ, ਟਰੱਕ ਵੀ ਹੋ ਗਿਆ, ਫਿਰ ਇਹ ਤਾਂ ਇੱਕ ਬਹੁਤ ਵੱਡੀ ਪ੍ਰੋਬਲਮ ਹੈਗੀ ਹੈ। ਬਿਲਕੁਲ ਜੀ, ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇੱਥੇ ਹੁਣ ਗੱਲ ਆ ਰਹੀ ਹੈ ਕਿ ਜਿਹੜੀ ਟੈਸਲਾ ਨੂੰ ਬੇਸਿਕਲੀ ਰਿਕੁਆਇਰਡ ਵੀ ਕੀਤਾ ਗਿਆ ਆ ਕੋਰਟ ਵੱਲੋਂ ਜਾਂ ਆਪਣੀ ਯੂਐਸ ਕਾਂਗਰਸ ਵੱਲੋਂ, ਕਿੱਥੋਂ ਇਹਨਾਂ ਨੂੰ ਇਹ ਮਿਲਿਆ ਹੈਗਾ ਕਿ ਨੈਕਸਟ ਈਅਰ 2024 ਦੇ ਐਂਡ ਤੱਕ ਸਰਟਨ ਪਰਸੈਂਟੇਜ ਆਫ ਜਿਹੜੇ ਉਹਨਾਂ ਦੇ ਚਾਰਜਿੰਗ ਸਟੇਸ਼ਨਸ ਹੈਗੇ ਆ ਉਹ ਯੂਨੀਵਰਸਲ ਕਰਨੇ ਪੈਣਗੇ ਜਾਂ ਪਬਲਿਕ ਨੂੰ, ਦੂਜੀ ਨੂੰ ਵੀ ਪ੍ਰੋਵਾਈਡ ਕਰਨੇ ਪੈਣਗੇ। ਸੋ ਇਹਨਾਂ ਚੀਜ਼ਾਂ ਦੇ ਉੱਤੇ ਕਾਫੀ ਕੁਛ ਹੋਣਾ ਹੈ ਜੀ। ਇਹ ਜਿਹੜੀਆਂ ਪਾਵਰ ਆਊਟੇਜ ਹੁੰਦੀ ਆ ਜਾਂ ਕੁਛ ਹੁੰਦਾ ਹੈ, ਜਿੱਦਾਂ ਹੁਣ ਆਪਣੇ ਵੈਦਰ ਇੰਨਾ ਖਰਾਬ ਹੋਇਆ ਪਿਆ, ਤੇ ਇਹਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਫਿਰ ਇਹੋ ਜਿਹੀਆਂ ਜਿਹੜੀਆਂ ਗੱਡੀਆਂ ਹੈਗੀਆਂ ਉਹਨਾਂ ਦੇ ਉੱਤੇ ਕਿੰਨਾ ਕੁ ਅਸਰ ਹੁੰਦਾ, ਕਿੰਨਾ ਕੁ ਕੰਮ ਹੁੰਦਾ, ਉਹ ਦੇਖਣ ਵਾਲੀ ਗੱਲ ਰਹੂ। ਨਿਊਕਲੀਅਰ ਪਲਾਂਟ ਕਹਿੰਦੇ ਬਣਾਉਣੇ ਨਹੀਂ, ਉਹ ਠੀਕ ਨਹੀਂ ਆ, ਖਤਰਾ ਜਿਹੜਾ ਉਹ ਬਹੁਤ ਆ। ਸੋਲਰ ਘਰਾਂ ਦੇ ਉੱਤੇ ਜਿਹੜੇ ਉਹ ਲਵਾ ਰਹੇ ਆ, ਹੁਣ ਉਹਦਾ ਪ੍ਰਾਈਸ ਵੀ ਇਹਨਾਂ ਨੇ ਜਿਹੜਾ ਉਹ ਘਟਾ ਦੇਣਾ। ਲੋਕਾਂ ਨੂੰ ਹੁਣ ਪਤਾ ਲੱਗ ਨਹੀਂ ਰਿਹਾ, ਇਨਸੈਂਟਿਵ ਜਿਹਾ ਕੋਈ ਬਹੁਤਾ ਦਿਖ ਨਹੀਂ ਰਿਹਾ ਉਸ ਪਾਸੇ ਵੱਲ ਨੂੰ ਜਿਹੜਾ ਉਹ ਜਾਣ ਦੇ ਲਈ। ਆਲਦੋ ਟ੍ਰਾਂਜੀਸ਼ਨ ਹੁੰਦੀ ਤਾਂ ਜਿਹੜੀ ਉਹ ਔਖੀ ਆ, ਪਰ ਜਿੰਨੀ ਇਹ ਡਿਮਾਂਡ ਆ, ਜਿੰਨਾ ਇਹ ਸਾਰਾ ਕੁਛ ਆ, ਉਸ ਨੂੰ ਲੈ ਕੇ ਕਾਫੀ ਲੋਕਾਂ ਦੇ ਜਿਹੜੇ ਉਹ ਸਵਾਲ ਹੋ ਸਕਦੇ ਆ ਵੀ ਕਿੱਦਾਂ ਆ। ਬਾਕੀ ਜੇ ਤੁਸੀਂ ਬੇਕਰਸਫੀਲਡ ਦੇ ਇਰਦ ਗਿਰਦ ਆ ਤੇ ਭਾਈ ਜ਼ਰੂਰ ਜਾ ਕੇ ਦੇਖ ਕੇ ਆਓ। ਫਿਊਚਰ ਟੈਕਨੋਲੋਜੀ ਦੀ ਉੱਥੇ ਗੱਲ ਹੋ ਰਹੀ ਆ, ਫਿਊਚਰ ਦੇ ਜਿਹੜੇ ਟਰੱਕ ਉੱਥੇ ਆਏ ਆ, ਰਾਈਡ ਕਰਕੇ ਦੇਖੋ ਕਿੱਦਾਂ ਦਾ ਤੁਹਾਨੂੰ ਲੱਗਦਾ ਆ, ਵਧੀਆ ਆ, ਸੋਹਣਾ ਆ, ਅੰਦਰੋਂ ਵੈਲ ਬਿਲਟ ਹੈਗੇ ਆ ਜਾਂ ਕਿੱਦਾਂ ਨਹੀਂ ਆ। ਉਹ ਸਾਰੀਆਂ ਚੀਜ਼ਾਂ ਦਾ ਜਿਹੜਾ ਤੁਹਾਨੂੰ ਦੇਖਣਾ ਜਿਹੜਾ ਉਹ ਚਾਹੀਦਾ ਆ। ਤੇ ਬਾਕੀ ਜਿਹੜੇ ਤੁਹਾਡੇ ਸਵਾਲ ਹੋਣਗੇ ਉਸ ਦੇ ਵਿੱਚ ਉਹ ਤੁਸੀਂ ਜ਼ਰੂਰ ਉਹਨਾਂ ਨੂੰ ਕਰ ਸਕਦੇ ਆ। ਤੇ ਬਾਕੀ ਜੇ ਤੁਹਾਡਾ ਕੋਈ ਟਰੱਕਿੰਗ ਨੂੰ ਲੈ ਕੇ ਸਵਾਲ ਆ, ਜੇ ਤੁਸੀਂ ਕੁਝ ਪੁੱਛਣਾ ਚਾਹੁੰਦੇ ਆ, ਕੋਈ ਆਪਣੇ ਵਿਚਾਰ ਇਸ ਮਾਮਲੇ ਦੇ ਉੱਤੇ ਸਾਂਝੇ ਕਰਨਾ ਚਾਹੁੰਦੇ ਆ, ਤਾਂ ਕਾਲ ਕਰ ਸਕਦੇ ਹੋ 408 272 5200 4082725200 ਦੇ ਉੱਤੇ ਜਿਹੜਾ ਤੁਸੀਂ ਕਾਲ ਕਰ ਸਕਦੇ ਆ। ਰਮਨ ਜੀ, ਉਤਸ਼ਾਹ ਜਿਹੜਾ ਕਿੱਦਾਂ ਹੈ? ਕੀ ਜਿਹੜੀਆਂ ਵੱਡੀਆਂ ਕੰਪਨੀਆਂ ਆ ਉਹਨਾਂ ਨੂੰ ਇਹ ਜਿਹੜੀ ਟੈਕਨੋਲੋਜੀ ਦੇ ਵਿੱਚ ਜ਼ਿਆਦਾ ਉਤਸ਼ਾਹ ਆ, ਜਾਂ ਓਨਰ ਓਪਰੇਟਰ ਆ, ਜਾਂ ਓਵਰਆਲ ਟਰੱਕਿੰਗ ਇੰਡਸਟਰੀ ਦੇ ਵਿੱਚ ਟਰੱਕਿੰਗ ਜਿਹੜੇ ਐਕਚੁਅਲ 'ਚ ਜਿਹੜੀ ਟਰੱਕਿੰਗ ਕਰ ਰਹੇ ਆ ਉਹਨਾਂ 'ਚ ਇਸ ਟੈਕਨੋਲੋਜੀ ਨੂੰ ਲੈ ਕੇ ਕਿੰਨਾ ਕੁ ਉਤਸ਼ਾਹ ਤੁਹਾਨੂੰ ਨਜ਼ਰ ਆ ਰਿਹਾ? ਦੇਖੋ, ਉਤਸ਼ਾਹ ਦੀ ਥਾਂ ਤੇ ਮੈਂ ਕਹੂੰਗਾ ਵੀ ਥੋੜਾ ਸਕੇਅਰਡ ਹੈਗਾ, ਕਿਉਂਕਿ ਅਸੀਂ ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਜੇ ਮੈਂ ਗੱਲ ਕਰਾਂ ਤੇ ਕੈਲੀਫੋਰਨੀਆ ਦੇ ਵਿੱਚ ਆਪਾਂ 2008-10 ਤੋਂ ਸ਼ੁਰੂ ਹੋ ਗਏ ਜਦੋਂ ਦਾ ਕਾਰ ਦਾ ਕੰਮ ਸ਼ੁਰੂ ਹੋਇਆ, ਤੇ ਟਰੱਕਾਂ ਦੀਆਂ ਜਿਹੜੀਆਂ ਪ੍ਰਾਈਸਿਸ ਹੈਗੀਆਂ, ਟਰੱਕਾਂ ਦੀ ਜਿਹੜੀ ਕਾਸਟ ਹੈਗੀ ਆ ਉਹ ਵੱਧਦੀ ਤੇ ਵੱਧਦੀ ਜਾ ਰਹੀ ਆ। ਸੋ ਬੇਸਿਕਲੀ ਕੀ ਆ ਕਿ ਜੋ ਵੀ ਕੁਛ ਇਹ ਹੋ ਰਿਹਾ, ਐਡਿਡ ਕਾਸਟ ਟੂ ਦਾ ਆਪਰੇਟਰ ਹੈਗੀ ਆ, ਚਾਹੇ ਉਹ ਇੰਡੀਪੈਂਡੈਂਟ ਕਾਂਟਰੈਕਟਰ ਹੈਗਾ, ਚਾਹੇ ਉਹ ਫਲੀਟ ਹੈਗੀ ਆ, ਹਰ ਇੱਕ ਨੂੰ ਇਹਦੀ ਕਾਸਟ ਐਡ ਹੋਣੀ ਆ। ਔਰ ਜਿਹੜੀ ਹੁਣ ਇਲੈਕਟ੍ਰਿਕ ਦੀ ਗੱਲ ਕਰਦੇ ਆ, ਬੜੀ ਸਿਗਨੀਫਿਕੈਂਟ ਕਾਸਟ ਜਿਹੜੀ ਆ ਉਹ ਐਡ ਹੋਣੀ ਆ, ਠੀਕ ਹੈ ਨਾ। ਸੋ ਮੇਰੇ ਖਿਆਲ ਦੇ ਵਿੱਚ ਚਾਹੇ ਉਹ ਫਲੀਟ ਆ, ਚਾਹੇ ਓਨਰ ਆਪਰੇਟਰ ਦੀ ਚਲੋ ਅਜੇ ਆਪਾਂ ਗੱਲ ਨਹੀਂ ਕਰਦੇ, ਪਰ ਜਿਹੜੀ ਫਲੀਟ ਹੈਗੀ ਆ ਉਹ ਡੈਫੀਨੇਟਲੀ ਥੋੜ੍ਹੀ ਜਿਹੀ ਸਕੇਅਰ 'ਚ ਹੈਗੀ ਆ, ਕਿਉਂਕਿ ਕੈਲੀਫੋਰਨੀਆ ਦੇ ਵਿੱਚ ਬਿਜ਼ਨਸ ਕਰਨ ਦਾ ਮਤਲਬ ਹੈਗਾ ਕਿ ਜਿੱਦਾਂ ਅਸੀਂ ਸ਼ੁਰੂ ਤੋਂ ਦੇਖਦੇ ਆ ਰਹੇ ਵੀ ਕਾਰ ਦੇ ਕਰਕੇ ਅਸੀਂ ਕਿੰਨਾ ਟਰੱਕ ਜਿਹੜਾ ਆ
ਮਹਿੰਗਾ ਹੋਇਆ ਔਰ ਟਰੱਕ ਮਹਿੰਗਾ ਹੋਣ ਤੋਂ ਬਾਅਦ ਉਹਦੀ ਆਪਰੇਸ਼ਨ ਕਾਸਟ ਕਿੰਨੀ ਵਧੀ ਹੈਗੀ ਆ, ਆਪਰੇਸ਼ਨ ਕਾਸਟ ਦੇ ਨਾਲ ਉਹਦੇ ਜਿਹੜੇ ਡਾਊਨ ਟਾਈਮ ਹੈਗਾ ਉਹ ਕਿੰਨਾ ਹੋਇਆ ਹੈਗਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਫਲੀਟ ਦਾ ਬਹੁਤ ਵੱਡਾ ਕੰਸਰਨ ਹੈਗਾ। ਅਜੇ ਤੱਕ ਜਿਹੜੀ ਫਲੀਟ ਹੈਗੀ ਆ ਉਹ ਕਹਿ ਲਓ ਵੀ ਜਿਹੜੇ ਟਰੱਕ ਆਏ ਹੈਗੇ ਉਹਨਾਂ ਨਾਲ ਮਸਾਂ ਹੀ ਅਜੇ ਜਿੱਦਾਂ ਕਿ ਉਹ ਜੇ ਈਜ਼ ਹੋਣ ਲੱਗੇ ਸੀਗੇ ਤੇ ਹੁਣ ਜਿਹੜਾ ਆ ਸਾਰਾ ਤਾਮ-ਝਾਮ ਸ਼ੁਰੂ ਹੋ ਜਾਣਾ ਆ। ਸੋ ਇਹਦੇ ਨਾਲ ਮੇਰੇ ਖਿਆਲ ਨਹੀਂ ਕੋਈ ਵੀ ਐਕਸਾਈਟਮੈਂਟ ਠੀਕ ਹੈ ਹੈਗੀ ਆ, ਥੋੜੇ ਆਪਣੇ ਜਿਹੜੇ ਫਲੀਟਸ ਹੈਗੀਆਂ ਐਕਸਾਈਟਮੈਂਟ ਦਿਖਾਉਂਦੇ ਹੈਗੇ ਵੀ ਚਲੋ ਚੰਗੀ ਗੱਲ ਆ, ਚੰਗੇ ਪਾਸੇ ਨੂੰ ਵਧਣ ਦੀ ਗੱਲ ਆ। ਪਰ ਡੈਫੀਨੇਟਲੀ ਜਿੱਦਾਂ ਅੱਜ ਸਾਡਾ ਮੌਸਮ ਠੰਡਾ ਹੈਗਾ ਉਦਾਂ ਹੀ ਇੱਥੇ ਮਾਹੌਲ ਜਿਹਾ ਵੀ ਕੁਛ ਠੰਡਾ ਹੈਗਾ, ਉਨਾ ਗਰਮ ਨਹੀਂ ਹੋਇਆ। ਪਰ ਡੈਫੀਨੇਟਲੀ ਜਿੱਦਾਂ ਜਿੱਦਾਂ ਦਿਨ ਚੜ੍ਹਦਾ ਆ ਉਹਦੇ ਹਿਸਾਬ ਦੇ ਨਾਲ ਮੇਰੇ ਖਿਆਲ ਮਾਹੌਲ ਸ਼ਾਇਦ ਹੋ ਸਕਦਾ ਗਰਮ ਹੋ ਸਕੇ। ਤੇ ਇਹ ਰਮਨ ਜੀ ਕੀ ਆਪਾਂ ਫਿਰ ਇਹ ਦੇਖਦੇ ਹਾਂ ਵੀ ਕਿਉਂਕਿ ਜੇ ਇਨਫਰਾਸਟ੍ਰਕਚਰ ਇਕੱਲਾ ਕੈਲੀਫੋਰਨੀਆ ਤਿਆਰ ਕਰ ਰਿਹਾ ਜਾਂ ਇੱਕ ਅੱਧਾ ਹੋਰ ਸੂਬਾ ਤਿਆਰ ਕਰ ਰਿਹਾ, ਫਿਰ ਇਲੈਕਟ੍ਰਿਕ ਟਰੱਕ ਜੇ ਮੰਨ ਲਓ ਆਉਂਦੇ ਵੀ ਆ, ਇਹ ਤਾਂ ਸਿਰਫ ਇਹਨਾਂ ਸੂਬਿਆਂ 'ਚ ਚੱਲਣ ਜੋਗੇ ਹੋਣਗੇ, ਬਾਹਰੋਂ ਜਾ ਕੇ ਤਾਂ ਹੁਣ ਡੀਜ਼ਲ ਤਾਂ ਭਰਾ ਕੇ ਚਲਾ ਨਹੀਂ ਸਕਦੇ। ਨਹੀਂ ਹੈਗੀਆਂ ਕੰਪਨੀਜ਼ ਇੱਥੇ, ਅੱਜ ਮੇਰੀ ਹੁਣ ਗੱਲ ਚੱਲਦੀ ਸੀਗੀ ਕੰਪਨੀ ਨਾਲ, ਜਿਹੜਾ BYD ਟਰੱਕ ਹੈਗਾ ਉਹਨਾਂ ਨਾਲ ਦੂਸਰੀ ਕੰਪਨੀਆਂ ਹੈਗੀਆਂ ਜਿਨ੍ਹਾਂ ਨੇ ਮਤਲਬ ਕਿ 25 ਸਟੇਟਾਂ ਦੇ ਵਿੱਚ ਉਹ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰ ਰਹੇ ਇਨਫਰਾਸਟ੍ਰਕਚਰ ਦੀ। ਸੋ ਕੰਪਨੀਜ਼ ਹੈਗੀਆਂ ਜਿਹੜੀਆਂ ਚੱਲ ਰਹੀਆਂ, ਜਿਹੜੀਆਂ ਕਰ ਰਹੀਆਂ ਹੈਗੀਆਂ ਕੰਮ, ਦੂਜੀਆਂ ਸਟੇਟਾਂ ਦੇ ਵਿੱਚ ਵੀ ਕੰਮ ਚੱਲਦਾ ਹੈਗਾ, ਕਰ ਰਹੇ ਹੈਗੇ। ਇਹ ਨਹੀਂ ਹੈਗਾ ਕਿ ਇਕੱਲਾ ਕੈਲੀਫੋਰਨੀਆ। ਹਾਂ, ਕੈਲੀਫੋਰਨੀਆ ਨੂੰ ਜਿਹੜੀ ਇਸ ਵੇਲੇ ਗ੍ਰਾਂਟ ਮਿਲੀ ਹੈਗੀ ਆ ਇਨਫਰਾਸਟ੍ਰਕਚਰ ਬਣਾਉਣ ਦੇ ਲਈ, ਉਹ ਸਾਰਿਆਂ ਨੂੰ ਜ਼ਿਆਦਾ ਮਿਲੀ ਹੈਗੀ ਕਿਉਂਕਿ ਆਪਾਂ ਆਲਵੇਜ਼ ਬਿਗ ਕੰਟੈਂਡਰ ਹੈਗੇ ਆ ਇਸ ਚੀਜ਼ ਦੇ ਵਿੱਚ। ਜੇ ਆਪਾਂ ਪਹਿਲਾਂ ਤੋਂ ਸ਼ੁਰੂ ਤੋਂ ਰਨ ਕਰਦੇ ਇੱਧਰ ਨੂੰ ਜ਼ਿਆਦਾ ਕਰਦੇ ਹਾਂ ਤੇ ਡੈਫੀਨੇਟਲੀ ਜਿਹੜਾ ਧਿਆਨ ਆ ਜਾਂ ਜਿਹੜੀ ਕੋਸ਼ਿਸ਼ ਆ ਉਹ ਜ਼ਿਆਦਾ ਇੱਧਰ ਨੂੰ ਆ ਪੈਂਦਾ। ਜੀ, ਕੁਝ ਕਾਲਰ ਆਪਣੇ ਨਾਲ ਜੁੜ ਰਹੇ, ਆਪਾਂ ਉਹਨਾਂ ਦੇ ਵੀ ਵਿਚਾਰ ਜਿਹੜਾ ਲੈਂਦੇ ਹਾਂ। ਸਰੋਤੇ ਤੁਸੀਂ ਵੀ ਕਾਲ ਕਰ ਸਕਦੇ ਹੋ 408 272 5200 4082725200 ਦੇ ਉੱਤੇ।